ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਵੀਰ ਅਮਨਜੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਪੈਨੀਲਮ ਕੌਰ ਜੀ ਤੇ ਸਾਰੀ ਟੀਵੀ 84 ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਮੈਂ ਆਪ ਜੀ ਨੂੰ ਪਹਿਲਾਂ ਜਿਹੜੀ ਈਮੇਲ ਕੀਤੀ ਸੀ ਉਸ ਵਿੱਚ ਮੈਂ ਕਹਾਣੀ ਦੇ 3 ਦਸਤਿਆਂ ਦਾ ਜ਼ਿਕਰ ਕੀਤਾ ਸੀ। ਉਹਨਾਂ ਵਿੱਚੋਂ ਇੱਕ ਦੇ ਨਾਂ ਨਾਲ ਸਿੰਘ ਸਾਹਿਬ ਲਾਇਆ ਸੀ, ਪਰ ਮੈਂ ਜੋ ਕੁਝ ਅੱਜ ਫੇਸਬੁੱਕ ਤੇ ਵੇਖਿਆ ਉਸ ਨਾਲ ਦਿਲ ਤੇ ਬਹੁਤ ਸੱਟ ਵੱਜੀ। ਕੁਝ ਉਦਾਸ ਵੀ ਹਾਂ। ਮੈਂ ਸਮਝਦਾ ਹਾਂ ਕਿ ਅਕਾਲ ਤਖਤ ਨੂੰ ਪਿਆਰ ਕਰਨ ਵਾਲਾ ਹਰ ਗੁਰਸਿੱਖ ਇਸ ਤੋਂ ਦੁਖੀ ਹੋਵੇਗਾ। ਅੱਜ ਉਸ ਤੀਜੇ ਦਸਤੇ ਦੇ ਨਾਂ ਨਾਲੋਂ ਮੈਂ ਸਿੰਘ ਸਾਹਿਬ ਕੱਟ ਦਿੱਤਾ ਹੈ, ਉਹ ਹੈ ਗੁਰਬਚਨ ਮੋਦੀ। ਮੈਨੂੰ ਅਫਸੋਸ ਹੈ ਕਿ ਮੈਂ ਇਸ ਤਰ੍ਹਾਂ ਲਿਖ ਰਿਹਾ ਹਾਂ, ਪਰ ਕੀ ਕਰਾਂ, ਹੋਰ ਕੋਈ ਚਾਰਾ ਵੀ ਤਾਂ ਨਹੀਂ। ਇਸ ਦਾ ਮੁੰਡਾ ਅੰਮ੍ਰਿਤਸਰ ਵਿੱਚ ਹੋ ਰਹੇ ਇੱਕ ਜਗਰਾਤੇ ਵਿੱਚ ਇੱਕ ਮੁੱਖ ਮਹਿਮਾਨ ਬਣ ਕੇ ਜਾ ਰਿਹਾ ਹੈ। ਇਹ ਬਦ ਇਖਲਾਕ ਲੋਕ ਹੋਰ ਕਿੰਨਾ ਚਿਰ ਸਿੱਖ ਕੌਮ ਨੂੰ ਜ਼ਲੀਲ ਕਰਨਗੇ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦ ਇਹ ਲੋਕ ਹਰਿਮੰਦਰ ਸਾਹਿਬ ਵਿੱਚ ਵੀ ਜਗਰਾਤਾ ਕਰਵਾ ਦੇਣ। ਇਹ RSS ਦੇ ਚਮਚੇ। ਸਾਰੀ ਸਿੱਖ ਕੌਮ ਨੂੰ ਅਪੀਲ ਹੈ ਕਿ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇ ਤੇ ਗੁਰਬਚਨ ਕੋਲੋਂ ਇਸ ਦਾ ਜਵਾਬ ਤਲਬੀ ਕੀਤਾ ਜਾਵੇ। ਇਸ ਨੇ ਬੀਤੇ ਸਮੇਂ ਵਿੱਚ ਕਈ ਵਿਦਵਾਨ ਸਿੱਖਾਂ ਨੂੰ ਪੰਥ ਵਿੱਚੋਂ ਖਾਰਜ ਕੀਤਾ ਹੈ, ਜਿਸ ਤਰ੍ਹਾਂ ਕਿ ਪੰਥ ਇਸ ਦੇ ਪਿਓ ਦਾ ਹੋਵੇ। ਹੁਣ ਵੇਖਣਾ ਹੈ ਕਿ ਆਪਣੇ ਮੁੰਡੇ ਦਾ ਇਹ ਕੀ ਕਰਦਾ ਹੈ। ਮੈਂ ਆਪਣੇ ਹਰ ਸ਼ਬਦ ਦੀ ਮਾਫੀ ਮੰਗਦਾ ਹਾਂ, ਜੇ ਹੋ ਸਕੇ ਤਾਂ ਆਪ ਜੀ ਮਾਫ ਕਰ ਦੇਣਾ। ਸਿੰਘ ਸਾਹਿਬ, ਇੱਕ ਪੰਜਾਬੀ ਦੀ ਕਹਾਵਤ ਹੈ, ਜਿਹੋ ਜੀ ਕੋਕੋ ਉਹੋ ਜਿਹੇ ਬੱਚੇ। ਖੂਨ ਤਾਂ ਆਖਿਰ ਖੂਨ ਹੀ ਨਿਕਲਿਆ। ਹਿੰਦੂ ਵੀਰ ਆਪਣਾ ਜਗਰਾਤਾ ਜਾਂ ਕੋਈ ਕਰਮ ਕਰਨ, ਸਾਨੂੰ ਇਸ ਤੇ ਕੋਈ ਇਤਰਾਜ਼ ਨਹੀਂ। ਮੈਂ ਕਿਸੇ ਵੀ ਹਿੰਦੂ ਵੀਰ ਦੇ ਖਿਲਾਫ ਨਹੀਂ ਹਾਂ। ਗਿਲਾ ਤਾਂ ਆਪਣੇ ਤੇ ਹੀ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ। ਵੀਰ ਅਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਚੰਗਾ ਹੁੰਦਾ ਕਿ ਉਹ ਉਸ ਖਬਰ ਨੂੰ ਵੀ ਭੇਜਦੇ ਜਿਹਦੇ 'ਚ ਇਹ ਮੈਂਸ਼ਨ ਹੈ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਜੀ ਦਾ ਲੜਕਾ ਜਿਹੜਾ ਹੈ ਉਹ ਜਗਰਾਤੇ ਵਿੱਚ ਸ਼ਾਮਲ ਹੋਣ ਜਾ ਰਿਹਾ ਜੀ। ਕਿਉਂਕਿ ਮੈਂ ਇਹ ਖਬਰ ਦੇਖੀ ਨਹੀਂ ਹੈ, ਹੋਰ ਵੀ ਕਿਤੇ ਮੇਰੀ ਜਾਣਕਾਰੀ 'ਚ ਨਹੀਂ ਹੈ, ਕਿਉਂਕਿ ਇਸ ਖਬਰ ਤੋਂ ਬਾਅਦ ਹੀ ਉਹ ਉਤੇਜਿਤ ਹੋਏ ਨੇ, ਗੁੱਸੇ 'ਚ ਨੇ, ਉਦਾਸ ਵੀ ਨੇ, ਔਰ ਉਹਨਾਂ ਨੇ ਇਸ ਕਿਸਮ ਦੀ ਸ਼ਬਦਾਵਲੀ ਲਿਖੀ। ਮੈਂ ਫਿਰ ਵੀ ਇਹ ਬੇਨਤੀ ਕਰਾਂਗਾ ਵੀ ਜਿਸ ਕਿਸਮ ਦੇ ਮਰਜ਼ੀ ਸਰਕਮਸਟਾਂਸ ਹੋਣ, ਅਸੀਂ ਇਸ ਗੱਲ ਦਾ ਧਿਆਨ ਰੱਖੀਏ ਕਿ ਜਿਹੜੇ ਨਾਂ ਨੇ ਇਹ ਤਾਂ ਗੁਰੂ ਗ੍ਰੰਥ ਸਾਹਿਬ 'ਚੋਂ ਆਏ ਜੀ। ਉਸ ਦੇ ਨਾਲ ਜੁੜਿਆ ਹੋਇਆ ਇੱਕ ਸਤਿਕਾਰ ਹੈ, ਭਾਵੇਂ ਸਿੰਘ ਕੌਰ ਕੋਈ ਡਿਜ਼ਰਵ ਕਰਦਾ ਹੈ ਨਹੀਂ ਕਰਦਾ, ਇਹ ਤਾਂ ਗੁਰੂ ਦੇ ਹੱਥ ਵੱਸ ਹੈ। ਅਲਟੀਮੇਟਲੀ ਹਰ ਇੱਕ ਦਾ ਕਿਰਦਾਰ ਹੀ ਜਿਹੜਾ ਹੈ ਉਹ ਡਿਸਾਈਡ ਕਰਦਾ ਵੀ ਕਿਹਨੇ ਸਤਿਕਾਰ ਨਾਲ ਕੀ ਕਹਿਣਾ। ਜਿਹੜਾ ਦਿਲਾਂ 'ਚੋਂ ਉਤਰ ਜਾਂਦੇ ਨੇ ਲੋਕ ਜਾਂ ਜਿਨ੍ਹਾਂ ਦਾ ਕਿਰਦਾਰ ਮਾੜਾ ਹੁੰਦਾ ਉਹਨੂੰ ਬਾਹਰੋਂ ਭਾਵੇਂ ਕੋਈ ਜੀ ਕਰੀ ਵੀ ਜਾਏ, ਉਹਨਾਂ ਬਾਰੇ ਪਤਾ ਹੀ ਹੁੰਦਾ ਹਰ ਇੱਕ ਨੂੰ ਕਿ ਵੀ ਕੀ ਹੈ ਜੀ। ਸੋ ਉਹਨਾਂ ਦੇ ਕਹਿਣ ਮੁਤਾਬਕ ਇਹ ਹੈ ਵੀ ਅਮਨਜੀਤ ਸਿੰਘ ਦੇ ਕਿ ਉਹਨਾਂ ਦਾ ਲੜਕਾ ਜਥੇਦਾਰ ਜੀ ਦਾ ਉੱਥੇ ਜਾ ਰਿਹਾ। ਮੈਨੂੰ ਕਿਉਂਕਿ ਜਾਣਕਾਰੀ ਨਹੀਂ ਹੈ, ਹਾਲਾਂਕਿ ਮੈਂ ਇਹ ਜ਼ਰੂਰ ਇੱਕ ਦੋ ਈਮੇਲ ਸਾਨੂੰ ਆਈਆਂ ਕਿ ਕਿਵੇਂ ਇੰਗਲੈਂਡ ਦੇ ਇੱਕ ਰਾਮਗੜੀਆ ਗੁਰਦੁਆਰਾ ਜਿਹਦਾ ਨਾਂ ਹੈ ਉਸ ਦੇ ਵਿੱਚ ਇੱਕ ਜਗਰਾਤਾ, ਇਕੱਲਾ ਜਗਰਾਤਾ ਨਹੀਂ, ਪੂਰਾ ਸ਼ਾਇਦ ਰਾਮ ਕਥਾ ਕੇ ਕੀ ਹੈ ਕਿੰਨੇ ਹਫ਼ਤੇ ਦਾ ਪ੍ਰੋਗਰਾਮ ਉਹਦੇ 'ਚ ਉਹਨਾਂ ਨੇ ਰੱਖਿਆ ਹੋਇਆ, ਔਰ ਪੂਰਾ ਉਹ ਇਸ਼ਤਿਹਾਰ ਮੈਂ ਦੇਖਿਆ ਜ਼ਰੂਰ ਜੀ। ਪਰ ਉਸ ਬਾਰੇ ਮੈਂ ਨਾਲ ਦੀ ਨਾਲ ਇਹ ਖਬਰ ਵੀ ਦੇਖੀ ਕਿ ਜਿਹੜੀ ਸਿੰਘ ਸਾਹਿਬਾਨ ਦੀ ਮੀਟਿੰਗ ਪਿਛਲੇ ਦਿਨਾਂ 'ਚ ਹੋਈ ਹੈ 2-3 ਦਿਨ ਪਹਿਲਾਂ, ਉਹਦੇ 'ਚ ਉਹਨਾਂ ਨੇ ਗੁਰਦੁਆਰਾ ਕਮੇਟੀ ਨੂੰ ਜਿਹੜੀ ਵੀ ਉਹ ਕਰਵਾ ਰਹੇ ਨੇ, ਜਿਨ੍ਹਾਂ ਨੇ ਆਪਣਾ ਪ੍ਰੈਮਿਸਿਸ ਦਿੱਤਾ ਹੈ, ਤਾੜਨਾ ਕੀਤੀ ਹੈ ਵੀ ਇਹਨੂੰ ਪ੍ਰੋਗਰਾਮ ਨੂੰ ਕੈਂਸਲ ਕੀਤਾ ਜਾਏ, ਨਹੀਂ ਤਾਂ ਕਾਰਵਾਈ ਕੀਤੀ ਜਾਏਗੀ ਜੀ। ਸੋ ਮੈਂ ਸਮਝਦਾ ਵੀ ਜੇ ਕਿਉਂਕਿ ਖਬਰਾਂ ਇਹ ਨਾਲ ਹੀ ਨੇ ਜਿਵੇਂ ਇਹਨਾਂ ਨੇ ਲਿਖਿਆ ਜਾਂ ਉਹ ਖਬਰ ਹੈ ਕਿ ਜੇ ਇੱਕ ਪਾਸੇ ਸਿੰਘ ਸਾਹਿਬਾਨ ਇੰਨੀ ਦੂਰ 8-10 ਹਜ਼ਾਰ ਮੀਲ ਦੂਰ ਬੈਠੇ ਕਿਸੇ ਗੁਰਦੁਆਰੇ ਦੇ ਪ੍ਰਬੰਧਕਾਂ 'ਤੇ ਕਾਰਵਾਈ ਦਾ ਫੈਸਲਾ ਲੈਂਦੇ ਨੇ ਕਿ ਉੱਥੇ ਜਿਹੜਾ ਉਹ ਰਾਮ ਕਥਾ ਉਹਨਾਂ ਨੇ ਔਰ ਉਹਨਾਂ ਨੇ ਪੂਰੇ ਫਿਰ ਹਵਾਲਾ ਦਿੱਤਾ ਹੈ ਕਿ ਜਿਸ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਜਿਹੜਾ ਗੁਰਦੁਆਰੇ ਦੇ ਵਿੱਚ ਸਿਰਫ ਗੁਰਮਤਿ ਨਾਲ ਸੰਬੰਧਿਤ ਹੀ ਕਥਾ ਵਿਖਿਆਨ ਹੋਣਾ ਚਾਹੀਦਾ, ਠੀਕ ਫੈਸਲਾ ਹੈ ਜੀ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਜੇ ਇਹੀ ਗੱਲ ਨਾਲ ਦੀ ਨਾਲ ਉੱਥੇ ਹੋ ਰਹੀ ਹੁੰਦੀ ਜਾਂ ਹੋ ਰਹੀ ਹੋਏ ਤੇ ਉਸ ਦਾ ਕੋਈ ਨੋਟਿਸ ਨਾ ਲਏ, ਜਾਂ ਇਸ ਇਸ਼ੂ ਦੇ ਉੱਤੇ ਜਿਹੜੀਆਂ ਦੂਸਰੀਆਂ ਸਿੱਖ ਜਥੇਬੰਦੀਆਂ ਵੀ ਨੇ, ਹੁਣ ਜਿਵੇਂ ਦਲ ਖਾਲਸਾ ਦੀ ਵੀ ਅੱਜ ਇੱਕ ਸਟੇਟਮੈਂਟ ਸ਼੍ਰੋਮਣੀ ਕਮੇਟੀ ਦੇ ਉੱਤੇ ਆਈ ਹੈ ਕਿ ਕਿਵੇਂ ਕਿਸੇ ਬੰਦੇ ਨੂੰ 1 ਕਰੋੜ ਰੁਪਈਆ ਉਹ ਦੇ ਰਹੇ ਨੇ, ਜਿਹੜਾ ਸੁਖਬੀਰ ਬਾਦਲ ਦਾ ਦੂਜੇ ਦਾ ਖਾਸਮ ਖਾਸ ਹੈ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ 'ਚੋਂ ਜੀ। ਸੋ ਮੈਂ ਸਮਝਦਾ ਵੀ ਕਿਉਂਕਿ ਮੇਰੇ ਕੋਲ ਵੇਰਵੇ ਨਹੀਂ ਨੇ ਖਬਰ ਦੇ, ਇਸ ਲਈ ਇਹ ਜਾਇਜ਼ ਨਹੀਂ ਹੋਏਗਾ ਕੋਈ ਵੀ ਇਸ ਕਿਸਮ ਦੀ ਟਿੱਪਣੀ ਜੀ। ਲੇਕਿਨ ਜੇ ਇਸ ਕਿਸਮ ਦੀ ਗੱਲ ਹੈ ਤਾਂ ਫਿਰ ਜ਼ਾਹਰ ਹੈ ਵੀ ਵੀਰ ਅਮਨਜੀਤ ਸਿੰਘ ਹੋਰਾਂ ਦਾ
ਜਿਹੜਾ ਉਦਾਸ ਹੋਣਾ ਹੈ ਉਹ ਸਮਝ ਆ ਸਕਦਾ ਹੈ। ਪਰ ਕੁੱਲ ਮਿਲਾ ਕੇ ਵੀ ਜਿਹੜਾ ਇਹਨਾਂ ਦਾ ਕਿਰਦਾਰ ਹੈ ਸਾਡੇ ਸਿੰਘ ਸਾਹਿਬਾਨ ਦਾ, ਜਥੇਦਾਰ ਸਾਹਿਬਾਨ ਦਾ, ਅਸੀਂ ਸਿੰਘ ਸਾਹਿਬਾਨ ਸਤਿਕਾਰ ਨਾਲ ਕਹਿੰਦੇ ਹਾਂ, ਤਖਤ ਦੇ ਨਾਲ ਜੁੜਿਆ ਹੋਇਆ ਇੱਕ ਸਤਿਕਾਰ ਹੈ। ਲੇਕਿਨ ਇਹਦੇ ਬਾਵਜੂਦ ਅਲਟੀਮੇਟਲੀ ਜੋ ਇਹਨਾਂ ਦਾ ਇਹ ਸਾਰੀ ਹਰਿਆਣਾ ਕਮੇਟੀ ਦੇ ਮੁੱਦੇ ਤੇ ਜਿਵੇਂ ਜਥੇਦਾਰ ਖੁੱਲ੍ਹ ਕੇ ਇੱਕ ਧਿਰ ਬਣ ਕੇ ਇਹ ਭੁੱਲ ਹੀ ਗਿਆ ਉਹਨਾਂ ਨੂੰ ਕਿ ਵੀ ਅਕਾਲ ਤਖਤ ਤਾਂ ਸਭ ਦਾ ਸਾਂਝਾ ਹੈ। ਦਿੱਲੀ ਕਮੇਟੀ ਵਾਲੇ ਵੀ ਅਕਾਲ ਤਖਤ ਸਾਹਮਣੇ ਸਿਰ ਝੁਕਾਉਂਦੇ ਨੇ, ਬਾਹਰਲੇ ਵੀ ਨੇ, ਕੋਈ ਕਦੇ ਬਾਦਲ ਕਹਿੰਦਾ ਤਾਂ ਤਖਤ ਨਹੀਂ ਜੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਮਨਜੀਤ ਸਿੰਘ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।